अस्सलाम वालेकुम नाज़रीन, मैं सरदार कमाल तो तुसीं वेख रहे हो सरदार कमाल ऑफिशियल चैनल। अज मैं जिस फनकारा नाल तुहाडी मुलाकात करवा रहे हैं, नडर बेबाक और बेखौफ क़यादत इरम चौरी। अस्सलाम वालेकुम चौरी साहबा। वालेकुम अस्सलाम जी सर। आखिरकार तुसीं बड़े दिनों बाद मैनू टाइम दे ही दिता है। पहले तो मैं तुहाडा शुक्रिया अदा करांगा कि तुसीं इन्ने दिनों बाद मैनू वक्त दिता है। इरम जी, मैं अक्सर साडे फील्ड दी बड़ियां लड़कियां ने जी, तुसीं एडियां बोल्ड और लड़ाकियां क्यों जे? ये कोई तुहाडे ते तुहाडे शहर गुजरावाले दा असर है या वैसे खून तत्ता है या कोई तुहाडे कोलों झूठी गल बर्दाश्त नहीं होंदी? सर पता है ਤੁਸੀਂ ਸੀਨੀਅਰ ਔਰ ਮੈਂ ਸਾਰੇ ਸੀਨੀਅਰ ਦੀ ਰਿਸਪੈਕਟ ਕਰਨੀ। ਮੈਂ ਕਦੇ ਕਿਸੇ ਨਾਲ ਗਲਤ ਗੱਲ ਤੇ ਲੜਾਈ ਨਹੀਂ ਪਾਈ। ਜਿਹੜੀ ਗੱਲ ਗਲਤ ਹੈ ਉਹਦੇ ਤੇ ਹੀ ਆਡਾ ਲਾਇਆ ਔਰ ਫਿਰ ਜਦੋਂ ਲਾਇਆ ਤੇ ਬੜਾ ਔਖਾ ਆਡਾ ਲੱਗਿਆ, ਫਿਰ ਉਹ ਖਤਮ ਬੜੀ ਮੁਸ਼ਕਿਲ ਹੀ ਹੁੰਦਾ ਹੈ। ਨਹੀਂ ਬਈ ਤੁਹਾਨੂੰ ਗੁੱਸਾ ਜਿਹੜਾ ਆਉਂਦਾ ਜਿਹੜਾ ਤੁਹਾਡੀ ਲੜਾਈ ਦੀ ਵਜ੍ਹਾ ਬਣਦੀ ਹੈ, ਉਹ ਵਜ੍ਹਾ ਮੈਂ ਪੁੱਛਣਾ ਚਾਹ ਰਿਹਾ ਕਿ ਵਜ੍ਹਾ ਕੀ ਹੈ? ਵਜ੍ਹਾ ਇਹੀ ਹੈ ਕਿ ਗੁਜਰਾਂਵਾਲੇ ਦਾ ਖੂਨ ਹੀ ਦਿੱਤਾ ਹੈ। ਨਹੀਂ ਖੂਨ ਤਾਂ ਠੀਕ ਹੈ, ਮਤਲਬ ਕੀ ਤੁਹਾਨੂੰ ਕੋਈ ਗਲਤ ਗੱਲ ਜਿਹੜਾ ਤੁਹਾਨੂੰ ਸਰ ਚੂੜ ਜਿਹੜੀ ਗੱਲ ਗਲਤ ਹੈ ਨਾ ਉਹ ਬਰਦਾਸ਼ਤ ਨਹੀਂ ਹੁੰਦੀ, ਕਿਉਂਕਿ ਮੈਂ ਕਦੀ ਕਿਸੇ ਦੀ ਕੀਤੀ ਨਹੀਂ ਔਰ ਮੈਂ ਆਪਣੀ ਬਰਦਾਸ਼ਤ ਨਹੀਂ ਕਰਦੀ। ਜੇ ਮੈਂ ਸੁਣਦੀ ਨਹੀਂ ਤੇ ਮੈਂ ਕਰਦੀ ਵੀ ਨਹੀਂ। अच्छा ने पिछले दिन ਤੁਹਾਨੂੰ कुछ लोगों ने कोई गिला शिकवा सी और ਤੁਸੀਂ जी बिल्कुल ਉਹਦਾ ਵੀਡੀਓ ਵੀ ਚੜਾ ਦਿੱਤਾ। हाँ जी बिल्कुल। ठीक है, ਉਹ ਕਿਉਂ, ਉਹ ਕੌਣ ਲੋਕ ਨੇ? ਕੋਈ ਤੁਹਾਨੂੰ ਬਲੈਕਮੇਲ ਕਰਨਾ ਚਾਹੁੰਦੇ ਨੇ ਜਾਂ ਤੁਹਾਡੇ ਕੋਲ ਮਿਲਣ ਸਰ ਉਹ ਵਾਲੇ? ਸ਼ੋਖੇ ਲੋਕ ਨੇ ਜਿਹੜੇ ਵੀ ਨੇ, ਅੱਲਾ ਉਹਨਾਂ ਦਾ ਭਲਾ ਕਰੇ। ਮੈਂ ਤਾਂ ਕਹਿੰਦੀ ਹਾਂ ਉਹਨਾਂ ਨੂੰ ਦੰਦਲ ਹੀ ਪਾਈ ਹੋਵੇ। ਗੱਲ ਕਰਨ ਦਾ ਮਕਸਦ ਹੈ ਕਿ ਉਹ ਅੱਛੇ ਦੋਸਤ ਵੀ ਨੇ ਉਹਨਾਂ 'ਚ ਸਾਡੇ, ਜਿਹੜੇ ਕਿ ਐਵੇਂ ਬਸ ਮੂੰਹ ਤੇ ਸਾਡੇ ਨੇ, ਪਿੱਛੇ ਜਾ ਕੇ ਕੁਝ ਹੋਰ ਹੋ ਜਾਂਦੇ ਨੇ। ਠੀਕ ਹੈ, ਸਭ ਤੋਂ ਪਹਿਲੀ ਗੱਲ ਹੈ ਕਿ ਉਹਦੇ ਵਿੱਚ ਉਹਨਾਂ ਨੇ ਮਤਲਬ ਇੱਕ ਥੀਏਟਰ ਦਾ ਲਾਇਆ ਉੱਪਰ ਨਾਮ ਔਰ ਫਿਰ ਉਸ ਥੀਏਟਰ ਦੀ ਵੀਡੀਓ ਬਣਾ ਕੇ ਲਾਤੀ ਔਰ ਮੇਰੇ ਬਾਰੇ 'ਚ ਬੜੇ ਗਲਤ ਅਲਫਾਜ਼ ਇਸਤੇਮਾਲ ਕੀਤੇ। ਸਰ ਕੋਈ ਕੁਝ ਵੀ ਕਰੇ ਆਫਟਰ ਸ਼ੋ, ਸਾਡੀ ਇੱਕ ਆਪਣੀ ਪਰਸਨਲ ਲਾਈਫ ਹੈ। ਠੀਕ ਹੈ, ਉਹਨੂੰ ਇਸ ਤਰ੍ਹਾਂ ਪਬਲਿਕ 'ਚ ਡਿਸਕਸ ਕਰਨਾ ਜਾਂ ਉਹਨੂੰ ਇੱਕ ਗਲਤ ਅਲਫਾਜ਼ ਇਸਤੇਮਾਲ। ਮੈਨੂੰ ਸਿਰਫ ਇੱਕ ਹੀ ਗਿਲਾ ਸੀ, ਮੈਨੂੰ ਸਾਰੇ ਕਹਿੰਦੇ ਤੁਸੀਂ ਮੀਡੀਆ ਵਾਲਿਆਂ ਨਾਲ ਆਡਾ ਲਾ ਲਿਆ। ਮੈਂ ਕਿਹਾ ਮੈਂ ਆਡਾ ਨਹੀਂ ਲਾਇਆ, ਮੈਂ ਉਹਨਾਂ ਨੂੰ ਕਿਹਾ ਜਿਨ੍ਹਾਂ ਨੇ ਇਹ ਕੀਤਾ ਹੈ। ਮੇਰੀ ਕਿਸੇ ਨਾਲ ਲੜਾਈ ਨਹੀਂ, ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ, ਮੈਂ ਕਿਸੇ ਨਾਲ ਕਰਦੀ ਨਹੀਂ। ਕਿਸੇ ਦੀ ਪਰਸਨਲ ਲਾਈਫ ਦੇ ਬਾਰੇ 'ਚ ਕਿਸੇ ਨੂੰ ਡਿਸਕਸ ਨਹੀਂ ਕਰਨੀ ਔਰ ਚਾਹੀਦੀ। ਸਰ ਐਡੇ ਮਤਲਬ ਕਿ ਗਲਤ ਅਲਫਾਜ਼ ਇਸਤੇਮਾਲ ਕੀਤੇ ਕਿ ਤੁਸੀਂ ਸੁਣੋ ਤੇ ਤੁਸੀਂ ਆਪ ਕਹੋ ਕਿ ਇਹ ਦੋ ਚਾਰ ਹੋਰ ਕੱਢ ਦੇਣੇ। ਚਲੋ ਨਹੀਂ, ਮੈਂ ਨਹੀਂ ਕਹਾਂਗਾ ਕਿ ਮੈਂ ਚਾਹੁੰਦਾ ਕਿ ਇਹ ਜ਼ਿੰਦਗੀ ਜਿੰਨੇ ਦਿਨਾਂ ਦੀ ਵੀ ਇਹ ਪਿਆਰ ਮੁਹੱਬਤ ਨਾਲ ਗੁਜ਼ਾਰਨੀ ਚਾਹੀਦੀ ਹੈ ਔਰ ਅੱਲਾ ਦੀ ਜ਼ਾਤ ਫਰਮਾਂਦੀ ਕਿ ਤੁਸੀਂ ਆਸਾਨੀਆਂ ਪੈਦਾ ਕਰੋ। ਬਿਲਕੁਲ ਮੈਂ ਤੁਹਾਡੇ ਲਈ ਆਸਾਨੀਆਂ ਪੈਦਾ ਕਰਾਂਗੇ। ਕਿਸੇ ਨੇ ਅੱਲਾ ਨੇ ਕਿਸੇ ਨੂੰ ਕੋਈ ਅਹੁਦਾ ਦਿੱਤਾ ਹੈ, ਕਿਸੇ ਕੋਈ ਮਰਤਬੇ ਤੇ ਹੈਗਾ, ਤੇ ਉਹ ਕਿਸੇ ਨੂੰ ਤਕਲੀਫ ਨਾ ਦੇਵੇ। ਬਿਲਕੁਲ ਕੋਈ ਤਕਲੀਫ ਹੋਏਗੀ ਤੇ ਫਿਰ ਇਹੋ ਜਿਹੀ ਵੀਡੀਓ ਆਏਗੀ ਜੋ ਜੀ ਤੁਸੀਂ ਦਿੱਤੀ। ਸਰ ਪਤਾ ਮੈਂ ਉਸ ਵੀਡੀਓ ਦਾ ਕੋਈ ਆਪਣਾ ਵੀਡੀਓ ਕਹਿੰਦੀ ਨਾ ਕਿਸੇ ਨੂੰ ਕਿਹਾ ਬਈ ਇਹਦਾ ਜਵਾਬ, ਤੇ ਉਹ ਅਗਲੇ ਮਹੀਨੇ ਦੀ 14 ਤਰੀਕ ਨੂੰ ਲੱਗਣਾ ਸੀ ਤੇ ਉਹ ਗੱਲ ਹੀ ਖਤਮ ਹੋ ਜਾਂਦੀ ਸੀ ਉਦੋਂ। ਮੈਨੂੰ ਫਿਰ ਉਸ ਟਾਈਮ ਕੁਛ ਮੈਂ ਫੈਮਿਲੀ ਦੀ ਵਜ੍ਹਾ ਤੋਂ ਜ਼ਰਾ ਉਸ ਵੀਡੀਓ ਦੀ ਵਜ੍ਹਾ ਤੋਂ ਡਿਸਟਰਬ ਹੋ ਗਈ ਸੀ। ਕੁਛ ਦਿਨਾਂ ਤੋਂ ਬੜੇ ਸਕੈਂਡਲਸ ਆ ਰਹੇ ਨੇ ਸਾਡੀ ਫੀਲਡ ਦੇ ਖਵਾਤੀਨ ਦੇ। ਕਿਧਰੇ ਕੋਈ ਵੀਡੀਓ ਵਾਇਰਲ ਹੋ ਗਈ, ਕਿਧਰੇ ਕੋਈ ਬੰਦਾ ਰੋ ਰਿਹਾ ਹੈ ਕਿ ਮੈਨਾਂ ਨੇ ਬੇਵਫਾਈ ਕੀਤੀ ਹੈ, ਕਿਧਰੇ ਕੋਈ ਕਹਿੰਦੀ ਮੈਂ ਨਿਕਾਹ ਕੀਤਾ, ਕੋਈ ਕਹਿੰਦਾ ਨਹੀਂ ਕੀਤਾ। ਇਹ ਕਿ ਇਹ ਜਿਹੜੀ ਸਾਡੀ ਫੀਲਡ ਦੀਆਂ ਖਵਾਤੀਨ ਨੇ, ਇਹ ਜਾਂ ਜਿਹਨੇ ਵੀ ਉਹ ਜ਼ਿਆਦਤੀ ਕੀਤੀ, ਮੈਂ ਨਹੀਂ ਕਹਿ ਰਿਹਾ ਕਿ ਖਵਾਤੀਨ ਨਾਲ ਕੀਤੀ, ਠੀਕ ਹੈ ਨਾ, ਉਹ ਖਵਾਤੀਨ ਨਾਲ ਵੀ ਜ਼ਿਆਦਤੀ ਹੋਈ। ਬਿਲਕੁਲ ਬਹੁਤ ਬੁਰੀ ਗੱਲ ਸੀ। ਮੈਂ ਉਸ ਗੱਲ ਦੀ ਬੜੀ ਮਜ਼ਮਤ ਕਰਨਾ, ਮੈਨੂੰ ਬੜਾ ਤਕਲੀਫ ਔਰ ਦੁੱਖ ਹੋਇਆ ਕਿ ਸਾਡੀਆਂ ਜਿਹੜੀਆਂ ਫਨਕਾਰਾਂ ਨੇ ਉਹ ਜਿਹੜੇ ਵੀਡੀਓ ਵਾਇਰਲ ਹੋਏ ਨੇ, ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਿਉਂਕਿ ਇੱਕ ਇੱਥੇ ਤੁਸੀਂ ਘਰ 'ਚ ਹੀ ਹੁੰਦੇ ਹੋ, ਬਿਲਕੁਲ ਇੱਥੇ ਤੁਸੀਂ ਡਰੈਸ ਵੀ ਚੇਂਜ ਕਰਨਾ, ਸਾਰਾ ਕੁਝ ਕਰਨਾ, ਪ੍ਰਾਈਵੇਸੀ ਹੈ ਨਾ, ਪ੍ਰਾਈਵੇਸੀ ਹੈਗੀ। ਠੀਕ ਹੈ ਜੀ, ਇਹਦੇ 'ਚ ਫਨਕਾਰਾਂ ਨੂੰ ਆਪਣੇ ਜ਼ਾਤੀ ਤੌਰ 'ਤੇ ਵੀ ਖਿਆਲ ਰੱਖਣਾ ਚਾਹੀਦਾ। ਜਿਹੜੇ ਨਾਲ ਤੁਹਾਡੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਵਿੱਚ ਕੋਈ ਐਸਾ ਬੰਦਾ ਤਾਂ ਨਹੀਂ ਕੋਈ ਜਿਹੜਾ ਐਸੀ ਕੋਈ ਹਰਕਤ ਕਰੇਗਾ। ਤੁਸੀਂ ਕੀ ਕਹੋਗੇ ਉਸ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਨੇ ਜਾਂ ਜਿਹੜੀਆਂ ਉਹ ਲੜਕੀਆਂ ਦੇ ਸਕੈਂਡਲ ਆਏ ਨੇ, ਉਹਨਾਂ ਨੂੰ ਕੋਈ ਮਸ਼ਵਰਾ ਦੇਣਾ ਚਾਹੋਗੇ ਕਿ ਵੀ? ਸਰ ਮਸ਼ਵਰਾ ਇਹੀ ਹੈ ਕਿ ਜਿਹੜਾ ਉਸ ਬੱਚਾ ਜਿਹੜਾ ਵਿੱਚੋਂ ਜਿਹੜਾ ਫਰੰਟ ਤੇ ਆਇਆ ਜਿਹਨੇ ਇਹ ਹਰਕਤ ਕੀਤੀ ਹੈ, ਇਹ ਤੇ ਉਹ ਜਾਣਦਾ ਹੈ ਜਾਂ ਉਹਦਾ ਰੱਬ ਜਾਣਦਾ ਹੈ ਕਿ ਕਿਹਦੀ ਵਜ੍ਹਾ ਤੋਂ ਜਾਂ ਕਿਹਦੇ ਕਹਿਣ ਤੇ ਕੀਤਾ। ਜਦੋਂ ਕੀਤਾ ਤੇ ਬਹੁਤ ਹੀ ਗਲਤ ਕੀਤਾ, ਨਹੀਂ ਹੋਣਾ ਚਾਹੀਦਾ, ਕਿਉਂਕਿ ਇੱਕ ਪ੍ਰਾਈਵੇਸੀ ਹੈ ਔਰਤ ਦੀ। ਇਹੀ ਕੁਛ ਸਾਡਾ ਔਰਤ ਦਾ ਪਰਦਾ ਹੈ ਨਾ, ਮਤਲਬ ਮਰਦ ਔਰਤ ਦਾ ਪਰਦਾ। ਮੈਨੂੰ ਜੈਨੂਅਨ ਬੜਾ ਦੁੱਖ ਹੋਇਆ ਸੀ ਔਰ ਮੈਂ ਉਸ ਟਾਈਮ ਆਪ ਬੜੀ ਬਿਮਾਰ ਸੀ, ਲੇਕਿਨ ਜਿਹਨੇ ਵੀ ਕੀਤੀ ਸੀ ਨਾ ਹਰਕਤ ਬਹੁਤ ਗਲਤ ਸੀ, ਨਹੀਂ ਕਰਨੀ ਚਾਹੀਦੀ। ਕਿਉਂਕਿ ਅਸੀਂ ਆਪਣਾ ਥੀਏਟਰ ਆਪ ਖਰਾਬ ਕਰ ਰਹੇ, ਅਸੀਂ ਆਪਣਾ ਆਪ ਕੰਮ ਆਪਣਾ ਡਿਸਟਰਬ ਕਰ ਰਹੇ। ਹੁਣ ਤੁਸੀਂ ਕਿਸੇ ਦਾ ਵੀ ਇੰਟਰਵਿਊ ਖੋਲ ਕੇ ਵੇਖੋਗੇ ਕਿ ਜੀ ਫਲਾਣੀ ਗਲਤ ਹੈ, ਜੀ ਫਲਾਣੀ ਗਲਤ ਹੈ, ਕੋਈ ਗਲਤ ਨਹੀਂ ਹੈ। ਹਰ ਇਨਸਾਨ ਆਪਣੇ ਆਪਣੇ ਸੈਟਅਪ 'ਚ ਆਪਣੀ ਆਪਣੀ ਜਗ੍ਹਾ 'ਤੇ ਆਪਣੇ ਕੰਮ ਕਰ ਰਿਹਾ। ਇਸ ਤਰ੍ਹਾਂ ਗਲਤ ਗੱਲ ਹੈ ਕਿਉਂਕਿ ਅਸੀਂ ਆਪਣੀ ਆਪ ਥੀਏਟਰ ਲਾਈਨ ਖਰਾਬ ਕਰ ਰਹੇ ਹਾਂ, ਇੱਕ ਦੂਜੇ ਨੂੰ ਗਲਤ ਕਹਿ ਰਹੇ ਹਾਂ। ਕੋਈ ਵੀ ਆਰਟਿਸਟ ਦਾ ਜਾਂ ਕਿਸੇ ਦਾ ਵੀ, ਤੁਸੀਂ ਮੈਂ ਕਿਸੇ ਦਾ ਵੀ ਨਾਮ ਨਹੀਂ ਲੈਂਦੀ ਕਿਉਂਕਿ ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ। ਅੱਛਾ, ਦੂਸਰੀ ਗੱਲ ਕਿ ਤੁਸੀਂ ਲਾਹੌਰ ਟਿਕਦੇ ਨਹੀਂ, ਤੁਸੀਂ ਥੋੜੇ ਅਰਸੇ ਲਈ ਆਉਂਦੇ ਹੋ, ਡਰਾਮਾ ਕਰਦੇ ਹੋ ਤੇ ਫਿਰ ਗਾਇਬ ਹੋ ਜਾਂਦੇ ਹੋ। ਇਹ ਲਾਹੌਰ ਨਾ ਟਿਕਣ ਦੀ ਵਜ੍ਹਾ ਕੀ ਹੈ? ਸਹੀ ਦੱਸਾਂ, ਮੈਨੂੰ ਕੁਝ ਬਚਦਾ ਨਹੀਂ। ਬਚਦਾ ਕੁਛ ਨਹੀਂ ਮਤਲਬ ਸਰ ਜਰਾ ਲਾਹੌਰ 'ਚ ਖਰਚੇ ਜ਼ਿਆਦਾ ਹੋ ਜਾਂਦੇ ਨੇ। ਮੀਨਸ ਡਾਂਸਰ, ਖਾਸ ਤੌਰ ਨਦੀਮ ਦਰਜੀ ਸਾਹਿਬ, ਉਹ ਫਿਰ ਜ਼ਰਾ ਮੈਨੇਜ ਕਰਨਾ ਮੁਸ਼ਕਿਲ ਹੋ ਜਾਂਦਾ। ਯਾਨੀ ਜੇ ਇੱਥੇ ਇੰਨੀ ਪੇਮੈਂਟ ਲਾਹੌਰ 'ਚ ਨਹੀਂ ਹੈ? ਨਹੀਂ, ਪੇਮੈਂਟ ਅੱਲਾ ਦਾ ਸ਼ੁਕਰ ਹੈ, ਪੇਮੈਂਟ ਲੈ ਰਹੇ ਆ ਹੀ ਬੜੀ ਗੱਲ ਹੈ ਕਿ ਸਾਨੂੰ ਮਿਲ ਰਹੇ ਨੇ, ਅਸੀਂ ਪੱਲੇ ਨਹੀਂ ਲਾ ਰਹੇ। ਅੱਛਾ ਜੀ। ਜੀ
ਤੇ ਇਹ ਜਦੋਂ ਤੁਸੀਂ ਆਏ ਹੋ ਇਸ ਫੀਲਡ 'ਚ ਨਵੇਂ ਇਹ ਤੁਹਾਡਾ ਕਿਹੜਾ ਮੌਸਮ ਉਹਦਾ ਸ਼ੁਕਰੀਆ ਅਦਾ ਕਰਨਾ ਚਾਹੋਗੇ ਉਸ ਮੌਸਮ ਦਾ, ਜਾਂ ਉਹਨੂੰ ਕੁਝ ਕਹਿਣਾ ਚਾਹੋਗੇ ਮੈਨੂੰ ਕਿਹੜੇ ਕੰਮ 'ਚ ਪਾ ਗਏ? मैं आप कलम खुद ਅੱਛਾ ਖੁਦ ਆਏ जी सर। ਇਸ ਫੀਲਡ 'ਚ? हाँ जी ਨਹੀਂ ਤੇ ਪਹਿਲਾਂ ਜਿਹੜਾ ਤੁਹਾਨੂੰ ਕੋਈ ਤੇ ਬੰਦਾ ਟੱਕਰਿਆ ਹੋਏਗਾ ਨਾ ਕਿ ਜੀ ਆਓ ਮੈਂ ਤੁਹਾਨੂੰ ਮੁਤਾਰਫ सर, ਕਰਵਾਉਣਾ। किसी ने नहीं किया, बस वो एक ओके कहने ने कि महल्लेदारी च फस फुस गए सी ਅੱਛਾ बस वो थिएटर ले आए, कर लिया मैं। फिर शादी हो गई मेरी इसी थिएटर नाल रिलेटेड। फिर उस तो बाद मेरी बेटी पैदा हो गई माशाल्लाह। फिर छड़ना चाहया, नहीं छड़ सकी। फिर अगों मैनू नाल शौक भी पै गया नाल। ਲੋ ਜੀ ਵਾਕਈ ਇਹ ਜਿਹੜੀ ਲੜਕੀ ਸੱਚੀ ਹੈਗੀ ਹੈ। ਅਕਸਰ ਲੜਕੀਆਂ ਆਪਣੇ ਸ਼ਾਦੀ ਵਿੱਚ ਪਾਉਂਦੀਆਂ ਨੇ, ਬੱਚੇ ਵਿੱਚ ਪਾਉਂਦੀਆਂ ਨੇ। ਔਰ ਕਈ ਮੈਂ बच्चे ਆਰਟਿਸਟ छुपाने वाली चीज़ नहीं है। ਨਹੀਂ ਮੇਰੇ ਸਾਹਮਣੇ ਕਈਆਂ ਦਾ ਮੈਂ ਇੰਟਰਵਿਊ ਕੀਤਾ ਨਾ ਉਹਦੇ ਬੱਚੇ ਸਾਹਮਣੇ, ਫਿਰ ਉਹਦੇ ਮੈਂ ਸ਼ਾਦੀ ਦੀ ਗੱਲ ਕਰੀ ਨਾ 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 ਇਹ ਨਾ ਕਹਿਣਾ ਮੈਂ ਇਹ ਬਿਲਕੁਲ मैं तो हाले 3-4 होर करनी है। ਐਸੇ ਤਿੰਨ ਚਾਰ ਸ਼ਾਦੀਆਂ ਜੀ ਹੋਰ ਕਰਨੀਆਂ हाँ ਨੇ। जी ਚਲੋ ਜੀ ਬੈਸਟ ਆਫ ਲੱਕ, ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ। ਤੇ ਕੋਈ ਪੈਗਾਮ ਦੇਣਾ ਚਾਹੋਗੇ ਤੁਸੀਂ ਆਪਣੀਆਂ ਇਹਨਾਂ ਆਰਟਿਸਟਾਂ ਨੂੰ ਜਿਹੜੀਆਂ ਬੇਬਾਕ ਹੋ ਕੇ ਇਹੋ ਜਿਹੇ ਇੰਟਰਵਿਊਜ਼ ਦਿੰਦੀਆਂ ਨੇ ਜਿਹਦੇ ਵਿੱਚ ਉਹ ਕਹਿੰਦੀਆਂ ਨੇ ਕਿ ਜੀ ਸਾਡਾ ਨੰਬਰ ਵੀ ਅਵੇਲੇਬਲ ਹੋ ਜਾਂਦਾ, ਅਸੀਂ ਖੁਦ ਵੀ ਅਵੇਲੇਬਲ ਹੋ ਜਾਂਦੀਆਂ ਵਾ, ਮੈਨੂੰ ਤਾਂ ਇੱਥੇ ਇੰਨੇ ਅਰਸੇ 'ਚ ਕੋਈ ਨਜ਼ਰ ਨਹੀਂ ਆਇਆ ਕਿ ਮੈਂ ਕਿਸ ਦਾ ਨੰਬਰ ਲੈ ਸਕੀ ਜਾਂ ਉਹਦੇ ਉਸ ਵਿੱਚ ਰਹੇ ਨੇ ਤੇ ਮੈਂ ਕੋਈ ਐਸਾ ਜਮਖੜਾ ਵੀ ਨਹੀਂ ਦੇਖਿਆ ਕਿ ਕੋਈ ਐਸੀ ਹਰਕਤ ਹੋ ਸਰ, ਰਹੀ ਹੈ। ਮੈਂ ਨਾ ਛੋਟੀ ਜੀ ਇੱਕ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਨਾ ਜਿਸ ਤਰ੍ਹਾਂ ਪਬਲਿਕ 'ਚ ਦਿਖਾਓਗੇ ਨਾ, ਤੁਹਾਡਾ ਉਸ ਤਰ੍ਹਾਂ ਦਾ ਹੀ ਇਮੇਜ ਬਣਦਾ ਜਾਏਗਾ। ਠੀਕ ਹੈ, ਅਗਰ ਤੁਸੀਂ ਇੱਥੇ ਬਹਿ ਕੇ ਮੈਨੂੰ ਕੋਈ ਅੱਛਾ ਸਵਾਲ ਕਰੋਗੇ ਨਾ, ਮੈਂ ਵੀ ਤੁਹਾਨੂੰ ਅੱਛਾ ਜਵਾਬ ਦੇਵਾਂਗੀ। ਤੁਸੀਂ ਕਹੋਗੇ ਨਾ ਹਾਂ ਇਰਮ ਸੁਣਾ ਦਿਹਾੜੀ ਲੱਗੀ ਕਿ ਤੂੰ ਐਂ, ਮੈਂ ਵੀ ਤੁਹਾਨੂੰ ਉਂਝ ਦੇ ਜਵਾਬ ਦੇਣਾ। ਇਹ ਗੱਲ ਹੈ ਕਿ ਤੁਸੀਂ ਜਦੋਂ ਕਿਸੇ ਨੂੰ ਸਵਾਲ ਹੀ ਉਂਝ ਦਾ ਕਰੋਗੇ ਤੇ ਉਹ ਜਵਾਬ ਉਹਨੇ ਵੈਸੇ ਹੀ ਦੇਣਾ। ਔਰ ਜਿਹੜੀਆਂ ਵਿਚਾਰੀਆਂ ਸਾਡੀਆਂ ਆਰਟਿਸਟਾਂ ਨੇ, ਭੈਣਾਂ ਨੇ ਮੇਰੀਆਂ, ਨਹੀਂ ਕਹਿਣਾ ਚਾਹੀਦਾ ਕਿ ਦਿਹਾੜੀ ਲੱਗੀ ਕਿ ਨਹੀਂ ਲੱਗੀ, ਮੈਂ ਇੰਝ ਕੀਤਾ ਨੰਬਰ ਲੈ ਲਓ। ਹਾਲਾਂਕਿ ਮੇਰੇ ਖਿਆਲ ਨਾਲ ਐਡਾ ਖੁੱਲ੍ਹੇਆਮ ਇਹ ਕੰਮ ਮੇਰਾ ਖਿਆਲ ਨਹੀਂ ਹੁੰਦਾ। ਐਡੇ ਨੰਬਰ ਰਸਤੇ 'ਚ ਤੇ ਨਹੀਂ ਪਏ ਹੋਏ, ਔਰ ਇਸ ਤਰ੍ਹਾਂ ਕਹਿਣਾ ਵੀ ਨਹੀਂ ਚਾਹੀਦਾ, ਅੱਛੀ ਗੱਲ ਨਹੀਂ ਹੈ। ਇੰਟਰਵਿਊ ਇੱਕ ਮਤਲਬ ਆਰਟਿਸਟਾਂ ਦਾ ਜਿਹੜਾ ਹੋ ਰਿਹਾ ਹੁੰਦਾ ਨਾ, ਉਹ ਇੱਕ ਪਬਲਿਕ 'ਚ ਮਤਲਬ ਉਹਦਾ ਇੱਕ ਪਰਸਨਲ ਲਾਈਫ ਥੋੜੀ ਬਹੁਤ ਡਿਸਕਸ ਹੁੰਦੀ ਹੈ। ਨਹੀਂ ਪਰ ਮੈਂ ਕੀ ਕਰਦੀ ਪਈ ਹਾਂ, ਇਹਨਾਂ ਵਿੱਚ ਇੱਕ ਰਿਸਪੈਕਟ ਹੁੰਦੀ ਹੈ ਬਿਲਕੁਲ ਫਨਕਾਰ ਸਰ। ਦੀ, ਅਸੀਂ ਆਪਣੀ ਫਨਕਾਰਾਂ ਰਿਸਪੈਕਟ ਇੱਕ ਦੂਸਰੇ ਦੀ ਕਰਾਂਗੇ ਨਾ ਤੇ ਸਾਡੀ ਪਬਲਿਕ 'ਚ ਵੀ ਹੋਏਗੀ। ਜਦੋਂ ਅਸੀਂ ਇੱਕ ਦੂਜੇ ਨੂੰ ਵੀ ਭੰਡੀ ਜਾਵਾਂਗੇ, ਮਾਸ਼ਾਅੱਲਾ ਸਾਡੀ ਇੱਕ ਬੜੇ ਸੀਨੀਅਰ ਆਰਟਿਸਟ ਨੇ ਭਾਬੀ ਆਪਦਾ, ਉਹ ਵੀ ਨਹੀਂ ਹਟ ਰਹੇ। ਮੈਂ ਉਹਨਾਂ ਨੂੰ ਵੀ ਕਹਿਣਾ ਸੀ ਕਿ ਭਾਬੀ ਹਟ ਜਾਓ, ਕਿਉਂ ਕਿਸੇ ਨੂੰ ਗੰਦਾ ਕਰ ਰਹੇ ਹੋ, ਜਾਂ ਫੀਲਡ ਦੀਆਂ ਸਾਰੀਆਂ ਕੁੜੀਆਂ ਨੂੰ ਤੁਸੀਂ ਮਤਲਬ ਕਹਿ ਰਹੇ ਹੋ ਡਿਸਕਸ ਨਹੀਂ ਭਾਬੀ ਆਪਦਾ ਸਾਹਿਬਾ ਦਾ ਮੈਂ ਬਹੁਤ ਇਤਰਾਮ ਕਰਨਾ ਵਾ। ਉਹ ਕਿਉਂਕਿ ਸਾਡੇ ਉਸਤਾਦ ਮਿਰਜ਼ਾ ਰਸ਼ੀਦ ਅਖਤਰ ਸਾਹਿਬ ਉਹਨਾਂ ਦੀ ਬੀਵੀ ਨੇ ਤੇ ਬੜੇ ਅੱਛੇ ਇਨਸਾਨ ਸਨ, ਅੱਲਾਹ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ। ਇਹ ਭਾਬੀ ਜਿਸ ਉਮਰ ਦੇ ਹਿੱਸੇ 'ਚ ਨੇ, ਭਾਬੀ ਉਹਨਾਂ ਤੇ ਕਿਸੇ ਲੜਾਈ ਦਾ ਹਿੱਸਾ ਬਣਨਾ ਹੀ ਨਹੀਂ ਚਾਹੀਦਾ। ਬਿਲਕੁਲ ਸਭ ਨਾਲ ਪਿਆਰ ਕਰਨਾ ਚਾਹੀਦਾ। ਬਲਕਿ ਅਗਰ ਕਿਸੇ ਲੜਾਈ ਦੇ ਹਿੱਸੇ 'ਚ ਹੈ ਵੀ ਨੇ ਤਾਂ ਉਹਨਾਂ ਨੂੰ ਚਾਹੀਦਾ ਕਿ ਉਹ ਵੱਡੇ ਨੇ, ਉਹ ਵਿੱਚ ਬਹਿ ਕੇ ਉਹਨਾਂ ਦਾ ਸੁਲ੍ਹਾ ਕਰਾ ਦੇਣ, ਤਫਸੀਰ ਕਰਾ ਦੇਣ ਕਿ ਵੀ ਨਹੀਂ ਵੀ ਤੁਹਾਡੀ ਇਹ ਗੱਲ ਜਿਹੜੀ ਮੀਡੀਆ 'ਚ ਨਹੀਂ ਜਾਣੀ ਚਾਹੀਦੀ, ਤੇ ਉਹ ਨਾ ਕਿ ਉਹ ਉਸ ਲੜਾਈ ਦਾ ਹਿੱਸਾ ਸਰ ਪਤਾ ਜਦੋਂ ਅਸੀਂ ਕਿਸੇ ਨਾਲ ਸ਼ਾਦੀ ਕਰਨੇ ਆ ਜਾਂ ਕਿਸੇ ਦੇ ਨਾਲ ਉਹ ਸਾਫ਼ ਖੁੱਲੇ ਲਫ਼ਜ਼ਾਂ 'ਚ ਮਾਲ ਖਾ ਲਿਆ ਇਹ ਹੋ ਗਿਆ, ਅਸੀਂ ਜਦੋਂ ਖਾਣੇ ਆ ਉਦੋਂ ਤੇ ਨਹੀਂ ਮੀਡੀਆ 'ਚ ਆਉਂਦੇ। ਜਦੋਂ ਸਾਡਾ ਕਿਤੇ ਤਲਕ ਬਣਦਾ ਅਸੀਂ ਤੇ ਨਹੀਂ ਮੀਡੀਆ 'ਚ ਆ ਕੇ ਕਹਿੰਦੇ ਜੀ ਸਲਾਮ ਅਲੈਕੁਮ, ਮੈਂ ਤੁਹਾਡਾ ਤਲਕ ਬਣ ਲੱਗਾ, ਲਿਖ ਲਓ ਛਾਪ ਚੂਪ ਲਓ। ਜਦੋਂ ਉਦੋਂ ਪਰਸਨਲ ਰੱਖਦੇ ਤੇ ਫਿਰ ਲੜਾਈਆਂ ਝਗੜੇ ਵੀ ਮੇਰਾ ਖਿਆਲ ਪਰਸਨਲੀ ਰੱਖਦੇ। ਬਿਲਕੁਲ ਸਹੀ ਕਿ ਜਦੋਂ ਸ਼ਾਦੀ ਤੁਸੀਂ ਛੁਪਾ ਕੇ ਰੱਖਦੇ ਹੋ ਤਾਂ ਫਿਰ ਲੜਾਈ ਝਗੜਾ ਵੀ ਛੁਪਾ ਕੇ ਰੱਖੋ। ਆਪਣੀ ਬਿਸਤੀ ਆਪ ਨਾ ਕਰੋ, ਆਪਣੇ ਆਪ ਨੂੰ ਨਾ ਮਤਲਬ ਕਿਸੇ ਵੀ ਤਰੀਕੇ ਨਾਲ ਇਨਸਲਟ ਆਪਣੀ ਕਰਵਾਓ। ਮੈਂ ਇੰਨਾ ਹੀ ਕਹਾਂਗਾ। ਲੋ ਜੀ, ਆਪਣਾ ਇਰਮ ਚੌਧਰੀ ਸਾਹਿਬਾ ਨੇ ਬੜੀਆਂ ਖਰੀਆਂ ਔਰ ਸੱਚੀਆਂ ਗੱਲਾਂ ਸਾਡੇ ਨਾਲ ਕੀਤੀਆਂ ਨੇ, ਔਰ ਮੈਂ ਬਹੁਤ ਮਸ਼ਕੂਰ ਹਾਂ ਕਿ ਇਹਨਾਂ ਨੇ ਇਸ ਮਤਲਬ ਜਾਂਦੇ ਜਾਂਦੇ ਮੈਨੂੰ ਥੋੜਾ ਟਾਈਮ ਦਿੱਤਾ। ਇਨਸ਼ਾਅੱਲਾ ਫਿਰ ਇਰਮ ਚੌਧਰੀ ਸਾਹਿਬਾ ਨਾਲ ਵੀ ਕਦੀ ਮੁਲਾਕਾਤ ਕਰਾਵਾਂਗੇ ਦੁਬਾਰਾ ਤੁਹਾਡੀ। ਆਪਣੇ ਸਰਦਾਰ ਕਮਾਲ ਨੂੰ ਤੇ ਇਰਮ ਚੌਧਰੀ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।